ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਥਰਡ ਇਸ਼ੂ ਬਾਰੇ ਤੁਹਾਡੇ ਕੀ ਵਿਚਾਰ ਨੇ? ਕੁਇਕਲੀ ਵੀਰ ਸੁਖਦੇਵ ਸਿੰਘ ਟੋਰਾਂਟੋ ਤੋਂ ਲਿਖਦੇ ਨੇ ਕਿ ਜੇ ਹੋ ਸਕੇ ਤਾਂ 24 ਮਾਰੇ ਗਏ ਮਾਓਵਾਦੀਆਂ ਬਾਰੇ ਅਪਡੇਟ ਕਰੋ। ਹਰਪ੍ਰੀਤ ਸਿੰਘ ਜੀ ਦਾ ਸਵਾਲ ਹੈ ਜੀ। ਹੁਣ ਸਮਾਂ ਵੀ ਨਹੀਂ ਹੈ ਤੇ ਮੇਰੇ ਕੋਲ ਇਸ ਵੇਲੇ ਅਪਡੇਟ ਹੈ ਵੀ ਨਹੀਂ। ਜਸਪ੍ਰੀਤ ਸਿੰਘ ਜੱਸੀ ਧਨੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਪਿੰਡਰ ਚਿੱਕਾ ਖਾਲਿਸਤਾਨ ਜ਼ਿੰਦਾਬਾਦ। ਗੁਰਮੀਤ ਚੀਮਾ ਟਰੂਥ ਸ਼ੁਕਰੀਆ। ਅਰਜਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ। ਹਮਦ ਅਜ਼ਹਰ ਖਾਲਿਸਤਾਨ ਜ਼ਿੰਦਾਬਾਦ। ਰਾਜਾ ਉਸਮਾਨ ਹਾਏ ਇਹਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਤੀਸਰਾ ਇਸ਼ੂ ਜਿਹੜਾ ਮੈਂ ਸਮਝਦਾ ਕਿ ਇੱਕ ਅੰਗਰੇਜ਼ੀ ਦਾ ਸ਼ਬਦ ਡਬਲ ਸਪੀਕ ਹੁੰਦਾ। ਜਦੋਂ ਤੁਸੀਂ ਔਰਵਿਲੀਅਨ ਲਾਈਜ਼, ਔਰਵਿਲੀਅਨ 84 ਉਹਨਾਂ ਦਾ ਨਾਵਲ ਸੀ ਜਾਰਜ ਔਰਵਿਲ ਦਾ, ਉਹਨੂੰ ਦੇਖਦੇ ਹੋ ਤਾਂ ਉਹਦੇ 'ਚ ਵੀ ਉਹਨੇ ਵਰਡ ਯੂਜ਼ ਕੀਤਾ ਸੂਡੋ ਸਪੀਕ ਜੀ। ਸੂਡੋ ਸਪੀਕ ਦਾ ਮਤਲਬ ਹੁੰਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਉਸ ਦਾ ਮਤਲਬ ਹੋਰ ਹੈ, ਪਰ ਤੁਸੀਂ ਕਹਿ ਇਸ ਅੰਦਾਜ਼ 'ਚ ਰਹੇ ਹੋ ਕਿ ਜਦੋਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਉਹ ਡਬਲ ਸਪੀਕ ਅੱਜ ਕੱਲ੍ਹ ਸੂਡੋ ਸਪੀਕ ਘੱਟ ਇਸਤੇਮਾਲ ਹੁੰਦਾ। ਇਹ ਹੁੰਦਾ ਡਬਲ ਸਪੀਕ ਕਿ ਵੀ ਤੁਸੀਂ ਇੱਕੋ ਮੂੰਹ ਨਾਲ ਦੋ ਆਵਾਜ਼ਾਂ ਕੱਢ ਰਹੇ ਹੋ ਜੀ। ਹੁਣ ਜਿਸ ਅੰਦਾਜ਼ ਦੇ ਵਿੱਚ ਜਿਹੜੇ ਪਾਕਿਸਤਾਨੀ ਆਰਟਿਸਟ ਬਾਲੀਵੁੱਡ ਦੀਆਂ ਫਿਲਮਾਂ ਦੇ ਲਈ ਕੰਮ ਕਰਦੇ ਨੇ, ਉਹਨਾਂ ਨੂੰ ਹਰਾਸ ਕੀਤਾ ਗਿਆ, ਦੌੜਾਇਆ ਗਿਆ। ਜਿਹੜੀ ਫਿਲਮ ਬਣੀ ਵੀ ਕਰਨ ਜੌਹਰ ਦੀ, ਉਸ 'ਚ ਉਹਨਾਂ ਨੂੰ ਜਿਹੜਾ ਉਹ ਪਾਬੰਦੀ ਲਾ ਦਿੱਤੀ। ਬਾਕੀ ਸਾਰਿਆਂ ਨੇ ਵੀ ਫੋਲੋ ਸੂਟ ਕੀਤਾ ਕਿ ਜੀ ਅਸੀਂ ਬਿਲਕੁਲ ਨਹੀਂ ਰੱਖਾਂਗੇ। ਫਿਰ ਮਹਾਰਾਸ਼ਟਰਾ ਦੇ ਚੀਫ ਮਿਨਿਸਟਰ ਫਰਨੈਂਡਿਸ ਨੇ ਉਸ ਹਿਟਲਰ ਜਿਹੜਾ ਬਾਲ ਠਾਕਰੇ ਦਾ ਭਤੀਜਾ, ਉਹਦੇ ਰਾਹੀਂ ਸਮਝੌਤਾ ਕਰਾਇਆ ਔਰ ਉਹਦੇ 'ਚ ਇਹ ਸੀ ਕਿ ਜੀ ਅੱਗੇ ਤੋਂ ਤੁਸੀਂ ਕੋਈ ਨਹੀਂ ਲਓਗੇ, ਇਹ ਤੁਹਾਡੀ ਫਿਲਮ ਰਿਲੀਜ਼ ਕਰ ਦਿੰਦੇ, 5 ਕਰੋੜ ਜਿਹੜਾ ਫੌਜ ਦੇ ਡਿਫੈਂਸ ਫੰਡ 'ਚ ਦਿਓ ਜੀ। ਹੁਣ ਮਤਲਬ ਸਾਹਮਣੇ ਆਇਆ ਕਿ ਵੀ ਇਹ ਕੀ ਹਕੂਮਤ ਕੌਣ ਚਲਾ ਰਿਹਾ? ਕੋਈ ਦਿੱਲੀ ਦੀ ਹਕੂਮਤ ਹੈ, ਚੀਫ ਮਿਨਿਸਟਰ ਚਲਾ ਰਿਹਾ ਕਿ ਗੁੰਡੇ ਚਲਾ ਰਹੇ ਨੇ? ਪਹਿਲਾਂ ਬਾਲ ਠਾਕਰੇ ਵੀ ਸਾਰੀ ਉਮਰ ਡਿਕਟੇਟ ਦਿੰਦਾ ਰਿਹਾ ਔਰ ਉਹ ਪੂਰਾ ਸੰਘਾਸਨ ਲਾ ਕੇ ਬੈਠਾ ਹੁੰਦਾ ਸੀ, ਉਹਨੂੰ ਸਾਰੇ ਓਬੇ ਕਰਦੇ ਸੀ। ਸੋ ਕਿਸ ਕਿਸਮ ਦੀ ਇਹ ਡੈਮੋਕ੍ਰੇਸੀ ਹੈ? ਹੁਣ ਅੱਜ ਜ਼ਾਹਰ ਹੈ ਕਿ ਵੀ ਹੁਣ ਇਹ ਪ੍ਰੈਸ਼ਰ ਵੀ ਬਣ ਰਿਹਾ ਕਿ ਵੀ ਤੁਸੀਂ ਇਹ ਕਿਸ ਕਿਸਮ ਦਾ ਚੱਲ ਰਿਹਾ। ਤੇ ਜਿਹੜਾ ਵੈਂਕਈਆ ਨਾਇਡੂ ਹੈ, ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੈ, ਅੱਜ ਉਹਨੇ ਬਿਆਨ ਦਿੱਤਾ ਔਰ ਦੇਖੋ, ਔਰ ਮੀਡੀਆ ਅੱਗੋਂ ਉਹਨਾਂ ਦਾ ਵੀ ਪਿਓ, ਕਿਉਂਕਿ ਉਹਨਾਂ ਦੇ ਨਾਲ ਰਲੇ ਹੋਏ ਨੇ ਪਿਓ ਪੁੱਤਰ ਦੋਨੋਂ ਹੀ ਚੋਰ, ਉਹ ਉਹਨਾਂ ਨੇ ਹੈਡਲਾਈਨ ਦਿੱਤੀ ਹੋਈ ਹੈ ਨੋ ਰੈਸਟ੍ਰਿਕਸ਼ਨ ਔਨ ਪਾਕਿਸਤਾਨੀ ਆਰਟਿਸਟ ਵੈਂਕਈਆ ਨਾਇਡੂ। ਉਹ ਕਹਿੰਦਾ ਜੀ ਅਸੀਂ ਕੋਈ ਪਾਬੰਦੀ ਨਹੀਂ ਲਾਈ ਪਾਕਿਸਤਾਨ। ਹੁਣ ਤੁਸੀਂ ਜਦੋਂ ਇਹਨੂੰ ਸਟੇਟਮੈਂਟ ਨੂੰ ਦੇਖਦੇ ਹੋ ਫਿਰ ਤੁਹਾਨੂੰ ਡਬਲ ਸਪੀਕ ਦਾ ਮਤਲਬ ਸਮਝ ਆ ਜਾਂਦਾ ਹੈ। The government has not imposed restrictions on Pakistani artists working in India, but filmmakers should respect the sentiments of people while engaging them, says Information and Broadcasting Minister M. Venkaiah Naidu. ਉਹ ਕਹਿੰਦਾ ਜੀ ਅਸੀਂ ਕੋਈ ਉਹਨਾਂ ਤੇ ਪਾਬੰਦੀ ਨਹੀਂ ਲਾਈ, ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਲੋਕਾਂ ਦੀ ਸੰਵੇਦਨਸ਼ੀਲਤਾ ਦੇਖਣੀ ਚਾਹੀਦੀ। ਹੁਣ ਜ਼ਾਹਰ ਹੈ ਕਿ ਲੋਕਾਂ ਦੀ ਸੰਵੇਦਨਸ਼ੀਲਤਾ ਜਦੋਂ ਤੁਸੀਂ ਇੱਕ ਝੂਠ ਬੋਲ ਕੇ ਝੂਠੀ ਸਰਜੀਕਲ ਸਟ੍ਰਾਈਕਸ ਔਰ ਮੀਡੀਆ ਦੇ ਨਾਲ ਇੱਕ ਵੇਵ ਬਣਾ ਦਿੱਤੀ। ਹੁਣ ਉਹ ਮਤਲਬ ਇਹੀ ਹੈ ਕਿ ਬਈ ਬਿਲਕੁਲ ਨਾ ਇਹਨਾਂ ਨੂੰ ਵੜਨ ਦਿਓ, ਪਰ ਉਹ ਕਹਿ ਰਹੇ ਜੀ ਅਸੀਂ ਤਾਂ ਪਾਬੰਦੀ ਨਹੀਂ ਲਾਈ। ਫਿਲਮਾਂ ਵਾਲੇ ਜਿਹੜੇ ਨੇ ਹਾਂ ਉਹਨਾਂ ਨੂੰ ਦੇਖਣਾ ਚਾਹੀਦਾ। ਫਿਰ ਉਹ ਕਹਿੰਦਾ he also feels that Maharashtra Chief Minister Devendra Fadnavis, who had mediated between the producers of A Dil Hai Mushkil and Maharashtra Navnirman Sena, did no wrong or had any role in asking the producers to pay ₹5 crore towards the army welfare fund. ਹੁਣ ਜਿਹੜਾ ਵਿਚੋਲਗੀ ਕਰਵਾ ਰਿਹਾ ਹੈ 5 ਕਰੋੜ ਉਹਨੂੰ ਕਹਿੰਦੇ ਨੇ ਜੀ ਫੌਜ ਨੂੰ ਦਿਓ, ਔਰ ਉਹ ਕਹਿੰਦਾ ਜੀ ਉਹਦਾ ਕੋਈ ਰੋਲ ਨਹੀਂ ਹੈ ਇਹ, ਔਰ ਉਹਨੇ ਕੋਈ ਗਲਤ ਨਹੀਂ ਕੀਤਾ, ਉਹਦਾ ਸਮਝੌਤਾ ਕਰਵਾਇਆ, ਬਹੁਤ ਚੰਗਾ ਹੋ ਗਿਆ ਸਮਝੌਤਾ। ਇਹ ਹਕੂਮਤ ਹੈ ਔਰ ਤੁਸੀਂ ਅੰਦਾਜ਼ਾ ਲਾਓ ਵੀ 1 ਬਿਲੀਅਨ 300 ਮਿਲੀਅਨ ਲੋਕ ਕਿਸ ਹਕੂਮਤ ਦੇ ਥੱਲੇ ਕਿਹਨਾਂ ਗੁੰਡਿਆਂ ਦੇ ਰਹਿਮੋ ਕਰਮ ਦੇ ਉੱਤੇ ਨੇ। In principle, Naidu says he is not in favor of imposing a ban on artists from other countries to work in India, but at a time when a proxy war was on with the neighboring country, filmmakers should keep this situation in mind. ਉਹਨੇ ਕਿਹਾ ਜੀ ਮੈਂ ਵੈਸੇ ਸਿਧਾਂਤਕ ਤੌਰ ਤੇ ਕੋਈ ਪਾਬੰਦੀ ਦੇ ਹੱਕ 'ਚ ਨਹੀਂ ਹੈ, ਪਰ ਜਦੋਂ ਹੁਣ ਸਾਡੀ ਪ੍ਰੋਕਸੀ ਵਾਰ ਚੱਲ ਰਹੀ ਹੈ ਪਾਕਿਸਤਾਨ ਨਾਲ, ਤੇ ਫਿਲਮ ਮੇਕਰਸ ਨੂੰ ਖੁਦ ਹੀ ਦੇਖਣਾ ਚਾਹੀਦਾ ਉਹਨਾਂ ਨੇ ਕੀ ਕਰਨਾ। ਹੁਣ ਇੱਥੇ ਉਸ ਤੋਂ ਅੱਗੇ ਉਹ ਕਹਿੰਦਾ ਪੀਪਲ ਸੇ ਆਰਟ ਹੈਜ਼ ਨੋ ਬਾਉਂਡਰੀਜ਼। ਉਹ ਕਹਿੰਦਾ ਜੀ ਲੋਕ ਤਾਂ ਕਹਿੰਦੇ ਨੇ ਕਿ ਆਰਟ ਦੀ ਕੋਈ ਬਾਉਂਡਰੀ ਨਹੀਂ ਹੁੰਦੀ। ਯੈਸ, ਆਰਟ ਹੈਜ਼ ਨੋ ਬਾਉਂਡਰੀਜ਼ ਬਟ ਕੰਟਰੀਜ਼ ਹੈਵ ਬਾਉਂਡਰੀਜ਼। ਆਰਟ ਦੀ ਕੋਈ ਬਾਉਂਡਰੀ ਨਹੀਂ ਹੁੰਦੀ, ਪਰ ਦੇਸ਼ਾਂ ਦੀਆਂ ਸਰਹੱਦਾਂ ਹੁੰਦੀਆਂ ਨੇ। that has to be kept in mind. ਇਹ ਜ਼ਰੂਰ ਦਿਮਾਗ 'ਚ ਰੱਖਣਾ ਚਾਹੀਦਾ ਹੈ
ਵੀ ਦੇਸ਼ਾਂ ਦੀਆਂ ਸਰਹੱਦਾਂ ਹੁੰਦੀਆਂ ਨੇ। The artists have the responsibility to ensure that they do not hurt people's sentiment। ਕਿ ਵੀ ਉਹਨਾਂ ਨੂੰ ਆਰਟਿਸਟਾਂ ਨੂੰ ਦੇਖਣਾ ਚਾਹੀਦਾ ਹੈ ਵੀ ਉਹ ਲੋਕਾਂ ਦੇ ਜਜ਼ਬਾਤਾਂ ਨੂੰ ਹਰਟ ਨਾ ਕਰਨ। where there is practically a proxy war going on and your neighbor is provoking you by encouraging and funding terrorists on a regular basis and killing thousands of people and your jawans, in such a situation, if you engage in a debate that art is our right, then that will upset people। ਜੀ ਹਜ਼ਾਰਾਂ ਮਾਰਤੇ, ਕਿਹੜੇ ਹਜ਼ਾਰਾਂ ਮਾਰਤੇ, ਕਿਨੇ ਮਾਰੇ, ਇਹ ਕੌਣ ਭੜਕਾਟ ਪੈਦਾ ਕਰ ਰਿਹਾ। ਉਹਨੇ ਕਿਹਾ ਜੀ ਜੇ ਤੁਸੀਂ ਇਦਾਂ ਕਰੋਗੇ ਫਿਰ ਲੋਕ ਜਿਹੜੇ ਨੇ ਭੜਕਣਗੇ, ਪਰ ਅਸੀਂ ਕੋਈ ਪਾਬੰਦੀ ਨਹੀਂ ਲਾ। ਇਹ ਹੈ ਹੁਣ ਮੈਂ ਜਦੋਂ ਕਸ਼ਮੀਰ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ, ਇਹਨਾਂ ਨਾਲ ਤੁਸੀਂ ਕਿਹੜੀ ਗੱਲਬਾਤ ਕਰੋ। ਜੀ ਜੀ ਬਿਲਕੁਲ। ਹੁਣ ਜੇ ਕਾਇਦੇ ਆਜ਼ਮ ਦੀ ਗੱਲ, ਗਾਂਧੀ ਜਿਹੜਾ ਰਾਸ਼ਟਰਪਿਤਾ ਬਣਾਇਆ ਹੋਇਆ ਹੈ, ਕਾਇਦੇ ਆਜ਼ਮ ਕਹਿੰਦੇ ਨੇ whenever Gandhi has come to meet me, he has come to cheat me। ਜਦੋਂ ਵੀ ਮੈਨੂੰ ਮਿਲਣ ਆਇਆ ਦਿਲ 'ਚ ਕਪਟ ਛਪਾ ਕੇ ਆਇਆ, ਧੋਖਾ ਛਪਾ ਕੇ ਆਇਆ। ਔਰ ਇਹ ਤੁਸੀਂ ਅੰਦਾਜ਼ਾ ਲਾ ਲਓ, ਇਹ ਹੈਲਮ ਆਫ ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੈ ਜਿਹਦੇ ਬਿਆਨ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਾਨੂੰਨੀ ਪੱਖ ਕੀ ਹੈ, ਇਹ ਕੀ ਕਹਿ ਰਿਹਾ, ਇਹਦਾ ਪ੍ਰੈਕਟੀਕਲ ਮਤਲਬ ਕੀ ਹੈ। ਸੋ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਵਾਹ ਕਿਹਨਾਂ ਦੇ ਨਾਲ ਪਿਆ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।